ਕਿਵੇਂ ਦੇਖਦੇ ਹੋ ਜੀ ਇਸ ਮਾਹੌਲ ਨੂੰ ਸਾਰੇ ਨੂੰ ਜਿਹੜਾ ਪੰਜਾਬ ਆ ਪੰਜਾਬ ਆਖਰ ਲੰਘ ਕਿਵੇਂ ਦੀ ਰਿਹਾ ਗਾ ਕਿਉਂਕਿ ਇੱਕ ਪਾਸੇ ਹੜ੍ਹਾਂ ਦੀ ਮਾਰ ਆ ਦੂਸਰੇ ਪਾਸੇ ਕਿਸਾਨਾਂ ਦੇ ਉੱਪਰ ਤਸ਼ੱਦਦ ਹੋ ਰਿਹਾ ਲੋਕਾਂ ਦੇ ਵਿੱਚ ਨਿਰਾਸ਼ਤਾ ਹੈ ਕਿਉਂਕਿ ਲੋਕਾਂ ਨੇ ਦੂਜੀਆਂ ਪਾਰਟੀਆਂ ਤੋਂ ਤੰਗ ਆ ਕੇ ਦੁਖੀ ਹੋ ਕੇ ਉਹਨਾਂ ਦੀ ਨੀਤੀ ਇਹ ਸਰਕਾਰ ਦੀ ਚੋਣ ਕੀਤੀ ਸੀ। ਲੋਕਾਂ ਨੂੰ ਸੀ ਵੀ ਸ਼ਾਇਦ ਇਹ ਜਿਹੜਾ ਸਾਡੇ ਵਾਸਤੇ ਕੁਝ ਕਰਨ ਪਰ ਇਹ ਤਾਂ ਸਾਰਿਆਂ ਨਾਲੋਂ ਮਾੜੇ ਸਾਬਤ ਹੋਏ। ਜਿਹੜੇ ਲੋਕਾਂ ਨੇ ਇਹਨਾਂ ਨੂੰ ਬਣਾਇਆ ਅੱਜ ਉਹਨਾਂ ਨੂੰ ਜਿਹੜਾ ਹੈ ਸੜਕਾਂ 'ਤੇ ਡਾਂਗਾ ਮਾਰ ਮਾਰ ਕੇ ਥੱਲੇ ਲਟਾ ਕੇ ਉਹਨਾਂ 'ਤੇ ਤਸ਼ੱਦਦ ਹੋ ਰਿਹਾ, ਘਰਾਂ ਵਿੱਚੋਂ ਚੱਕੇ ਜਾ ਰਹੇ ਨੇ। ਇੱਕ ਤਾਨਾਸ਼ਾਹੀ ਜਿਹੜੀ ਸਰਕਾਰ ਹੈ ਉਹ ਸਾਬਤ ਹੋਈ ਹੈ। ਪ੍ਰੈਸ ਦੀ ਕੋਈ ਆਜ਼ਾਦੀ ਨਹੀਂ। ਮੈਂ ਗੱਲ ਕਹਾਂਗਾ ਵੀ ਜੋ ਕਿਸਾਨ ਸੰਘਰਸ਼ ਸੀ ਉਹਦੇ ਵਿੱਚੋਂ ਉਪਜੀ ਨਿਰਾਸ਼ਤਾ ਤੇ ਕਿਸਾਨਾਂ ਦਾ ਬਹੁਤ ਵੱਡਾ ਸਹਿਯੋਗ ਜਿਹਦੇ ਕਰਕੇ ਸਰਕਾਰ ਬਣੀ। ਢੀਂਡਸਾ ਸਾਹਿਬ ਭਗਵੰਤ ਮਾਨ ਕਹਿੰਦੇ ਨੇ ਅਸੀਂ ਕਹਿੰਦੇ ਬਦਲਾਅ ਕਰਾਂਗੇ, ਅਸੀਂ ਪੰਜਾਬ ਦੀ ਗੱਲ ਕਰਾਂਗੇ, ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਾਂ। ਸਰਕਾਰ ਆ ਜਿਹੜੀ ਉਹ ਸੱਥਾਂ ਦੇ ਵਿੱਚੋਂ ਚੱਲੂ। ਕੀ ਲੱਗਦਾ ਕਿੰਨੀ ਕੁ ਸਰਕਾਰ ਹੈ ਜਿਹੜੀ ਉਹ ਸੱਥਾਂ 'ਚੋਂ ਚੱਲ ਰਹੀ ਹੈ? ਇਹ ਗੱਲ ਕਹਿਣਾ ਸਭ ਤੋਂ ਵੱਡੀ ਅੱਜ ਪੰਜਾਬ ਦੀ ਤਰਾਸਦੀ ਹੈ ਵੀ ਜਿਹੜਾ ਸਾਡੇ ਨਸ਼ਾ ਵੱਧ ਰਿਹਾ ਹੈ, ਬੇਰੁਜ਼ਗਾਰੀ ਵੱਧ ਰਹੀ ਹੈ ਤੇ ਮੈਂ ਤਾਂ ਇਹ ਕਹਾਂਗਾ ਵੀ ਸਰਕਾਰ ਤੇ ਪੁਲਿਸ ਦੀ ਮਿਲੀ ਭੁਗਤ ਹੈ ਜਿਹੜੀ ਨਸ਼ਾ ਘਟਣ ਦੀ ਬਜਾਏ ਦਿਨ ਪਰ ਦਿਨ ਵੱਧ ਰਿਹਾ ਹੈ। ਢੀਂਡਸਾ ਸਾਹਿਬ ਜਿਵੇਂ ਅਸੀਂ ਗੱਲ ਕਰਦੇ ਹਾਂ ਮੌਜੂਦਾ ਧਿਰ ਦੇ ਨਾਲ, ਮੌਜੂਦਾ ਧਿਰ ਕਹਿੰਦੀ ਹੈ ਕਿ ਨਸ਼ਾ ਅਸੀਂ ਤਾਂ ਨਹੀਂ ਲੈ ਕੇ ਆਏ, ਪਹਿਲਾਂ ਵਾਲੀਆਂ ਸਰਕਾਰਾਂ ਲੈ ਕੇ ਆਈਆਂ ਨੇ। ਤੁਹਾਨੂੰ ਕਹਿ ਸਕਦਾ ਮੈਂ ਇੱਥੋਂ MLA ਵੀ ਰਿਹਾ, ਮੰਤਰੀ ਵੀ ਰਿਹਾ, ਉਦੋਂ ਕੋਈ ਮੇਰੀ ਤਾਂ ਨਿਗਾਹ 'ਚ ਨਹੀਂ ਸੀ ਵੀ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਐਸਾ ਚਿੱਟਾ ਜਾਂ ਹੋਰ ਇਹ ਨਸ਼ਾ ਮਿਲਦਾ ਨਹੀਂ ਸੀ। ਜੇ ਇਹ ਨਹੀਂ ਕਹਿੰਦੇ ਵੀ ਜਦ ਅਸੀਂ ਸੀ ਉਦੋਂ ਨਸ਼ਾ ਉਦੋਂ ਜ਼ਿਆਦਾ ਕੀ ਹੁੰਦਾ ਸੀ, ਭੁੱਕੀ ਫੀਮ ਇਹੀ ਚੀਜ਼ਾਂ ਦਾ ਨਸ਼ਾ ਜਿਹੜੇ ਲੋਕ ਜ਼ਿਆਦਾ ਖਾਂਦੇ ਸੀਗੇ। ਪਰ ਹੁਣ ਤਾਂ ਚਿੱਟਾ ਜਿਹੜੀਆਂ ਦਵਾਈਆਂ ਗੋਲੀਆਂ ਇਹ ਇੰਨੀਆਂ ਵੱਧ ਗਈਆਂ। ਢੀਂਡਸਾ ਸਾਹਿਬ ਜਿਵੇਂ ਅਸੀਂ ਗੱਲ ਕਰਦੇ ਹਾਂ ਕੀ ਲੱਗਦਾ ਵੀ ਭਗਵੰਤ ਮਾਨ ਕੈਸਟਾਂ ਦੇ ਵਿੱਚ ਜੋ ਗੱਲਾਂ ਕਰਦੇ ਸੀ ਉਹ ਰਿਐਲਿਟੀ ਦੇ ਵਿੱਚ ਨਹੀਂ ਕਰ ਰਹੇ? ਕਲਾਕਾਰ ਹੈ, ਉਹਨੂੰ ਗੱਲਾਂ ਕਰਨੀਆਂ ਆਉਂਦੀਆਂ, ਉਹਨਾਂ ਨੂੰ ਜਚਾਉਣੀਆਂ ਆਉਂਦੀਆਂ, ਉਹਨੂੰ ਚੁਟਕਲੇ ਸੁਣਾ ਸਕਦਾ ਉਹ, ਪਰ ਇਸ ਤੋਂ ਵੱਧ ਕੁਛ ਨਹੀਂ। ਜੇ ਕੋਈ ਵਿਰੋਧੀ ਉਹਦੇ 'ਤੇ ਗੱਲ ਕਰਦਾ ਹੈ ਉਹਨੂੰ ਗੱਲ ਨੂੰ ਕਿਸੇ ਹੋਰ ਪਾਸੇ ਲਿਜਾਣਾ, ਉਹਨੂੰ ਮੋੜਨਾ, ਉਹਦਾ ਜਿਹੜਾ ਹੈ ਉਹਨੂੰ ਗੱਲ ਨੂੰ ਦਬਾਉਣਾ, ਇਹ ਚੀਜ਼ਾਂ ਤਾਂ ਉਹਨੂੰ ਆ ਗਈਆਂ। ਕਹਿੰਦੇ ਅਸੀਂ ਬਹੁਤ ਕੁਝ ਜਾਣਦੇ ਹਾਂ ਪੰਜਾਬ ਦੇ ਬਾਰੇ, ਪੰਜਾਬ ਦੇ ਲੋਕਾਂ ਦੇ ਦੁੱਖ ਬਾਰੇ ਕੁਛ ਨਹੀਂ ਉਹਨਾਂ ਨੂੰ ਪਤਾ, ਨਾ ਹੀ ਜੇ ਪਤਾ ਹੈ ਤਾਂ ਕਰਨਾ ਨਹੀਂ ਚਾਹੁੰਦੇ ਹਾਲੇ। ਪੰਜਾਬ ਦੇ ਵਿੱਚ ਲਗਾਤਾਰ ਕਿਸਾਨਾਂ ਦੇ ਉੱਪਰ ਕਹਿਰ ਹੋ ਰਿਹਾ। ਇੱਕ ਪਾਸੇ ਹੜ੍ਹਾਂ ਤੋਂ ਪੀੜਤ ਕਿਸਾਨ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਤੇ ਦੂਸਰੇ ਪਾਸੇ ਸਰਕਾਰ ਦੇ ਵੱਲੋਂ ਇੱਕ ਕਿਸਾਨ ਨੂੰ ਸ਼ਹੀਦ ਕਰ ਦਿੱਤਾ ਗਿਆ। ਤਾਂ ਸਾਡੇ ਨਾਲ ਓਪੋਜੀਸ਼ਨ ਪਾਰਟੀ ਤੋਂ ਪ੍ਰਵਿੰਦਰ ਸਿੰਘ ਢੀਂਡਸਾ ਮੌਜੂਦ ਨੇ। ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹਰਜਿੰਦਰ ਸਿੰਘ ਜੀ। ਢੀਂਡਸਾ ਸਾਹਿਬ ਕਿਵੇਂ ਦੇਖਦੇ ਹੋ ਜੀ ਇਸ ਮਾਹੌਲ ਨੂੰ ਸਾਰੇ ਨੂੰ ਜਿਹੜਾ ਪੰਜਾਬ ਆ ਪੰਜਾਬ ਆਖਰ ਲੰਘ ਕਿਵੇਂ ਦੀ ਰਿਹਾ ਗਾ ਕਿਉਂਕਿ ਇੱਕ ਪਾਸੇ ਹੜ੍ਹਾਂ ਦੀ ਮਾਰ ਆ ਦੂਸਰੇ ਪਾਸੇ ਕਿਸਾਨਾਂ ਦੇ ਉੱਪਰ ਤਸ਼ੱਦਦ ਹੋ ਰਿਹਾ? ਦੇਖੋ ਪੰਜਾਬ ਅੱਜ ਬਹੁਤ ਹੀ ਨਾਜ਼ੁਕ ਦੌਰ 'ਚੋਂ ਲੰਘ ਰਿਹਾ ਹੈ। ਲੋਕਾਂ ਦੇ ਵਿੱਚ ਨਿਰਾਸ਼ਤਾ ਹੈ ਜੀ ਕਿਉਂਕਿ ਲੋਕਾਂ ਨੇ ਦੂਜੀਆਂ ਪਾਰਟੀਆਂ ਤੋਂ ਤੰਗ ਆ ਕੇ ਦੁਖੀ ਹੋ ਕੇ ਉਹਨਾਂ ਦੀ ਨੀਤੀ ਇਹ ਸਰਕਾਰ ਦੀ ਚੋਣ ਕੀਤੀ ਸੀ। ਲੋਕਾਂ ਨੂੰ ਸੀ ਵੀ ਸ਼ਾਇਦ ਇਹ ਜਿਹੜਾ ਸਾਡੇ ਵਾਸਤੇ ਕੁਝ ਕਰਨ ਪਰ ਇਹ ਤਾਂ ਸਾਰਿਆਂ ਨਾਲੋਂ ਮਾੜੇ ਸਾਬਤ ਹੋਏ ਆ। ਇੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ, ਕੋਈ ਪੁੱਛਦਾ ਨਹੀਂ, ਅਤਿਆਚਾਰ ਹੋ ਰਹੇ ਨੇ, ਧੱਕੇ ਹੋ ਰਹੇ ਨੇ। ਜਿਹੜੇ ਲੋਕਾਂ ਨੇ ਇਹਨਾਂ ਨੂੰ ਬਣਾਇਆ ਅੱਜ ਉਹਨਾਂ ਨੂੰ ਜਿਹੜਾ ਹੈ ਸੜਕਾਂ 'ਤੇ ਡਾਂਗਾ ਮਾਰ ਮਾਰ ਕੇ ਥੱਲੇ ਲਟਾ ਕੇ ਉਹਨਾਂ 'ਤੇ ਤਸ਼ੱਦਦ ਹੋ ਰਿਹਾ, ਘਰਾਂ ਵਿੱਚੋਂ ਚੱਕੇ ਜਾ ਰਹੇ ਨੇ, ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ। ਸਿਰਫ ਇੱਕ ਤਾਨਾਸ਼ਾਹੀ ਜਿਹੜੀ ਸਰਕਾਰ ਹੈ ਉਹ ਸਾਬਤ ਹੋਈ ਹੈ। ਪ੍ਰੈਸ ਦੀ ਕੋਈ ਆਜ਼ਾਦੀ ਨਹੀਂ। ਦੇਖੋ ਪ੍ਰੈਸ ਤੋਂ ਮੈਂ ਸਮਝਦਾ ਕੋਈ ਸਿਆਸੀ ਪਾਰਟੀ ਜਾਂ ਸਿਆਸੀ ਲੀਡਰ ਨਹੀਂ ਜਿਹੜਾ ਪ੍ਰੈਸ ਤੋਂ ਨਾ ਡਰਦਾ ਹੋਵੇ। ਇਹ ਇਕੱਲੇ ਨੇ ਜਿਹੜੇ ਪ੍ਰੈਸ ਨੂੰ ਵੀ ਦਬਾ ਰਹੇ ਨੇ। ਅੱਜ ਪ੍ਰੈਸ 'ਤੇ ਵੀ ਧੱਕਾ ਕਰ ਰਹੇ ਨੇ, ਪ੍ਰੈਸ 'ਤੇ ਵੀ ਝੂਠੇ ਪਰਚੇ ਦਰਜ ਕਰ ਰਹੇ ਅਤੇ ਕਿਸਾਨਾਂ ਨਾਲ ਤੁਸੀਂ ਦੇਖੋ ਜਿੰਨਾ ਕਰਕੇ ਇਹਨਾਂ ਦੀ ਸਰਕਾਰ ਬਣੀ। ਮੈਂ ਗੱਲ ਕਹਾਂਗਾ ਵੀ ਜੋ ਕਿਸਾਨ ਸੰਘਰਸ਼ ਸੀ ਉਹਦੇ ਵਿੱਚੋਂ ਉਪਜੀ ਨਿਰਾਸ਼ਤਾ ਤੇ ਕਿਸਾਨਾਂ ਦਾ ਬਹੁਤ ਵੱਡਾ ਸਹਿਯੋਗ ਜਿਹਦੇ ਕਰਕੇ ਸਰਕਾਰ ਬਣੀ ਤੇ ਅੱਜ ਉਹੀ ਜੀ ਜੇ ਇਹੀ ਸਰਕਾਰ ਅੱਜ ਜਿਹੜਾ ਕਿਸਾਨਾਂ ਦਾ ਖੂਨ ਡੋਲ ਰਹੀ ਹੈ। ਢੀਂਡਸਾ ਸਾਹਿਬ ਭਗਵੰਤ ਮਾਨ ਕਹਿੰਦੇ ਨੇ ਅਸੀਂ ਕਹਿੰਦੇ ਬਦਲਾਅ ਕਰਾਂਗੇ, ਅਸੀਂ ਪੰਜਾਬ ਦੀ ਗੱਲ ਕਰਾਂਗੇ, ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਾਂ। ਸਰਕਾਰ ਆ ਜਿਹੜੀ ਉਹ ਸੱਥਾਂ ਦੇ ਵਿੱਚੋਂ ਚੱਲੂ। ਕੀ ਲੱਗਦਾ ਕਿੰਨੀ ਕੁ ਸਰਕਾਰ ਹੈ ਜਿਹੜੀ ਉਹ ਸੱਥਾਂ 'ਚੋਂ ਚੱਲ ਰਹੀ ਹੈ? ਇਹ ਗੱਲ ਕਹਿਣਾ ਜਿਹੜੇ ਵੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤੇ ਆਪਾਂ ਰੋਜ਼ ਸੁਣਦੇ ਹਾਂ ਕੋਈ ਨਾ ਕੋਈ ਨਵੀਂ ਚੀਜ਼ ਦਾ, ਉਹਨਾਂ 'ਚ ਕੋਈ ਇੰਪਲੀਮੈਂਟ ਹੋਇਆ? ਸਭ ਤੋਂ ਵੱਡੀ ਅੱਜ ਪੰਜਾਬ ਦੀ ਤਰਾਸਦੀ ਹੈ ਵੀ ਜਿਹੜਾ ਸਾਡੇ ਨਸ਼ਾ ਵੱਧ ਰਿਹਾ ਹੈ, ਬੇਰੁਜ਼ਗਾਰੀ ਵੱਧ ਰਹੀ ਹੈ, ਉਹੀ ਇਹਨਾਂ ਦਾ ਮੁੱਖ ਮੁੱਦਾ ਸੀ ਚੋਣਾਂ 'ਚ। ਅੱਜ ਨਸ਼ਾ ਪਹਿਲਾਂ ਨਾਲੋਂ ਵੀ ਵੱਧ ਚੁੱਕਿਆ ਹੈ।
ਕੋਈ ਰੋਕਣ ਵਾਲਾ ਨਹੀਂ, ਕੋਈ ਦੋਸ਼ ਉਹਨਾਂ ਨੂੰ ਫੜਦਾ ਨਹੀਂ। ਤੇ ਮੈਂ ਤਾਂ ਤੁਹਾਡੇ ਤੋਂ ਹੀ ਪਤਾ ਚੱਲਿਆ ਇੱਕ ਨਵਾਂ ਇਹ ਜਿਹੜਾ ਕਹਿੰਦਾ ਸਿਗਨੇਚਰ ਕੋਈ ਗੋਲੀਆਂ ਆਈਆਂ ਕਹਿੰਦੇ ਉਹਨਾਂ ਨੂੰ ਕੋਈ ਰੋਕ ਨਹੀਂ ਲਾ ਰਿਹਾ, ਕੋਈ NDPS ਦਾ ਧਾਰਾਵਾਂ ਦੇ ਉੱਤੇ ਕੋਈ ਜਿਹੜੀ ਹੈ ਕਾਰਵਾਈ ਨਹੀਂ ਹੋ ਰਹੀ। ਤੇ ਮੈਂ ਤਾਂ ਇਹ ਕਹਾਂਗਾ ਵੀ ਸਰਕਾਰ ਤੇ ਪੁਲਿਸ ਦੀ ਮਿਲੀ ਭੁਗਤ ਹੈ ਜਿਹੜੀ ਨਸ਼ਾ ਘਟਣ ਦੀ ਬਜਾਏ ਦਿਨ ਪਰ ਦਿਨ ਵੱਧ ਰਿਹਾ। ਸਾਡੇ ਬੇਰੁਜ਼ਗਾਰੀ ਇੰਨੀ ਵੱਧ ਗਈ, ਨੌਜਵਾਨਾਂ 'ਚ ਨਿਰਾਸ਼ਤਾ ਹੈ। ਤੇ ਇਹ ਸਰਕਾਰ ਜਿਹੜੀ ਹੈ ਹਰ ਪੱਖ ਤੋਂ ਫੇਲ ਤੇ ਜਿਹੜੀ ਨਲਾਇਕ ਸਾਬਤ ਹੋਈ ਹੈ। ਢੀਂਡਸਾ ਸਾਹਿਬ, ਜਿਵੇਂ ਅਸੀਂ ਗੱਲ ਕਰਦੇ ਹਾਂ ਮੌਜੂਦਾ ਧਿਰ ਦੇ ਨਾਲ, ਮੌਜੂਦਾ ਧਿਰ ਕਹਿੰਦੀ ਹੈ ਕਿ ਨਸ਼ਾ ਅਸੀਂ ਤਾਂ ਨਹੀਂ ਲੈ ਕੇ ਆਏ, ਪਹਿਲਾਂ ਵਾਲੀਆਂ ਸਰਕਾਰਾਂ ਲੈ ਕੇ ਆਈਆਂ ਨੇ। ਉਹਨਾਂ ਦੇ ਇਹ ਬਿਆਨ ਆ ਜਾਂਦੇ ਨੇ ਜਦੋਂ ਅਸੀਂ ਨਸ਼ੇ ਦੇ ਪ੍ਰਤੀ ਗੱਲ ਕਰਦੇ ਹਾਂ। ਦੇਖੋ, ਮੈਂ ਤੁਹਾਨੂੰ ਕਹਿ ਸਕਦਾ, ਮੈਂ ਇੱਥੋਂ MLA ਵੀ ਰਿਹਾ, ਮੰਤਰੀ ਵੀ ਰਿਹਾ। ਉਦੋਂ ਕੋਈ ਮੇਰੀ ਤਾਂ ਨਿਗਾਹ 'ਚ ਨਹੀਂ ਸੀ ਵੀ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਐਸਾ ਚਿੱਟਾ ਜਾਂ ਹੋਰ ਇਹ ਨਸ਼ਾ ਮਿਲਦਾ ਨਹੀਂ ਸੀ। ਇਹ ਤਾਂ ਹੁਣ ਸ਼ੁਰੂ ਹੋਏ ਨੇ। ਮੈਂ ਉੱਧਰ ਦੀ ਗੱਲ ਤਾਂ ਨਹੀਂ ਕਰਦਾ, ਮਾਝੇ ਦੀ ਜਾਂ ਹੋਰ ਉੱਧਰ ਦੀਆਂ ਗੱਲਾਂ ਉੱਥੋਂ ਵਾਲੇ ਲੋਕ ਦੱਸ ਸਕਦੇ, ਪਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਪਿਛਲੇ 5 ਸਾਲਾਂ ਦੇ ਵਿੱਚ, ਪਿਛਲੇ 3-4 ਸਾਲਾਂ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਤਾਂ ਨਸ਼ਾ ਵਧਿਆ। ਪਹਿਲਾਂ ਸਮਾਂ ਹੁੰਦਾ ਸੀ ਜਦ, ਚਲੋ ਜੇ ਇਹ ਨਹੀਂ ਕਹਿੰਦੇ ਵੀ ਜਦ ਅਸੀਂ ਸੀ ਉਦੋਂ ਨਸ਼ਾ, ਉਦੋਂ ਜ਼ਿਆਦਾ ਕੀ ਹੁੰਦਾ ਸੀ, ਭੁੱਕੀ, ਫੀਮ, ਇਹੀ ਚੀਜ਼ਾਂ ਦਾ ਨਸ਼ਾ ਜਿਹੜੇ ਲੋਕ ਜ਼ਿਆਦਾ ਖਾਂਦੇ ਸੀਗੇ। ਪਰ ਹੁਣ ਤਾਂ ਚਿੱਟਾ, ਜਿਹੜੀਆਂ ਦਵਾਈਆਂ, ਗੋਲੀਆਂ, ਇਹ ਇੰਨੀਆਂ ਵੱਧ ਗਈਆਂ ਵੀ ਮਤਲਬ ਕਹਿਣ ਤੋਂ ਉਹ ਹੈ। ਇਹ ਕਹਿ ਕੇ ਆਏ ਸੀ ਨਾ ਵੀ ਅਸੀਂ ਸੁਧਾਰ ਲਿਆਵਾਂਗੇ। ਹੁਣ ਤੱਕ ਉਹਨਾਂ ਪਹਿਲਾਂ ਨਾਲੋਂ ਵੀ ਕਈ ਗੁਣਾ ਵੱਧ ਗਿਆ ਨਸ਼ਾ। ਢੀਂਡਸਾ ਸਾਹਿਬ, ਜਿਵੇਂ ਅਸੀਂ ਗੱਲ ਕਰਦੇ ਹਾਂ, ਕੀ ਲੱਗਦਾ ਵੀ ਭਗਵੰਤ ਮਾਨ ਕੈਸਟਾਂ ਦੇ ਵਿੱਚ ਜੋ ਗੱਲਾਂ ਕਰਦੇ ਸੀ ਉਹ ਰਿਐਲਿਟੀ ਦੇ ਵਿੱਚ ਨਹੀਂ ਕਰ ਰਹੇ? ਦੇਖੋ, ਇਹ ਤਾਂ ਲੋਕਾਂ ਨੂੰ ਸਮਝਣਾ ਚਾਹੀਦਾ ਸੀਗਾ ਵੀ ਜਿਹੜਾ ਇਹ ਕਲਾਕਾਰ ਹੈ ਉਹਨੂੰ ਗੱਲਾਂ ਕਰਨੀਆਂ ਆਉਂਦੀਆਂ, ਉਹਨਾਂ ਨੂੰ ਜਚਾਉਣੀਆਂ ਆਉਂਦੀਆਂ, ਉਹਨੂੰ ਚੁਟਕਲੇ ਸੁਣਾ ਸਕਦਾ ਉਹ, ਪਰ ਇਸ ਤੋਂ ਵੱਧ ਕੁਛ ਨਹੀਂ। ਉਹ ਅੱਜ ਵੀ ਜੇ ਕੋਈ ਵਿਰੋਧੀ ਉਹਦੇ 'ਤੇ ਗੱਲ ਕਰਦਾ ਹੈ, ਉਹਨੂੰ ਗੱਲ ਨੂੰ ਕਿਸੇ ਹੋਰ ਪਾਸੇ ਲਿਜਾਣਾ, ਉਹਨੂੰ ਮੋੜਨਾ, ਉਹਦਾ ਜਿਹੜਾ ਹੈ ਉਹਨੂੰ ਗੱਲ ਨੂੰ ਦਬਾਉਣਾ, ਇਹ ਚੀਜ਼ਾਂ ਤਾਂ ਉਹਨੂੰ ਆ ਗਈਆਂ। ਤੇ ਲੋਕਾਂ ਨੂੰ ਕਿਵੇਂ ਭਰਮਾਉਣਾ? ਦੇਖੋ, ਪੁਰਾਣੀ ਗੱਲ ਛੱਡ ਕੇ ਹਰ ਵਾਰੀ ਮਹੀਨੇ 'ਚ ਬਾਅਦ ਇੱਕ ਨਵੀਂ ਗੱਲ ਕਰ ਦਿੰਦਾ ਲੋਕਾਂ ਦਾ ਧਿਆਨ ਬਟਾਉਣ ਵਾਸਤੇ, ਵੀ ਪਿਛਲੀਆਂ ਭੁੱਲ ਜਾਣਾ, ਨਵੀਂ ਗੱਲ ਮੈਂ ਤੋੜਦਾ। ਇਹੋ ਜਿਹੇ ਕੰਮ ਕਰਦੇ। ਉਹ ਕਹਿੰਦੇ ਅਸੀਂ ਮੁਆਵਜ਼ਾ ਪਾਤਾ, ਕਹਿੰਦੇ ਕਿਸਾਨਾਂ ਨੂੰ ਜਿਹੜੀ ਗੜੇਮਾਰੀ ਹੋਈ ਸੀ, ਕਹਿੰਦੇ ਉਹਦਾ ਮੁਆਵਜ਼ਾ ਪੈ ਗਿਆ। ਸਾਡੇ ਜ਼ਿਲ੍ਹੇ 'ਚ ਤੁਸੀਂ ਚੈੱਕ ਕਰ ਲਓ ਕਿੰਨਾ ਮੁਆਵਜ਼ਾ ਪਿਆ ਗੜੇਮਾਰੀ ਦਾ। ਮੈਨੂੰ ਨਹੀਂ ਲੱਗਦਾ ਵੀ ਜਿੰਨਾ ਨੁਕਸਾਨ ਹੋਇਆ ਉਹਦਾ ਚੌਥਾ ਹਿੱਸਾ ਵੀ ਨਹੀਂ ਮਿਲਿਆ ਲੋਕਾਂ ਨੂੰ। ਨੁਕਸਾਨ ਦਾ ਚੌਥਾ ਕੀ, ਮੈਂ ਕਹਿੰਦਾ 10ਵਾਂ ਹਿੱਸਾ ਵੀ ਨਹੀਂ ਮਿਲਿਆ। ਨਾ ਮਾਤਰ ਕਿਤੇ 4000, ਕਿਤੇ 5000, ਕਿਤੇ 6000 ਵੱਧ ਤੋਂ ਵੱਧ ਗੜੇਮਾਰੀ ਦਾ ਨੁਕਸਾਨ। ਗੜੇਮਾਰੀ ਨਾਲ ਤਾਂ ਸਾਰਾ ਕੁਝ, ਜਿਹੜੀਆਂ ਜਿੱਥੇ ਗੜੇ ਪੈ ਗਏ ਉੱਥੇ ਤਾਂ ਕਣਕ ਸਾਰੀ ਖਤਮ ਹੋ ਗਈ। ਆ ਹੁਣ ਨੁਕਸਾਨ ਹੋਏਗਾ ਆਪਣਾ ਫਲੱਡਾਂ ਦਾ, ਕਿੰਨਾ ਪੈਸਾ ਮਿਲਿਆ ਲੋਕਾਂ ਨੂੰ? ਸ਼ਰਤਾਂ ਲਾਤੀਆਂ ਜੀ 5 ਏਕੜ ਤੋਂ ਵੱਧ ਜਿਹਦਾ ਨੁਕਸਾਨ ਹੋ ਗਿਆ, ਚਾਹੇ ਉਹਦੇ 5 ਏਕੜ, ਇਹ ਤਾਂ ਦੇਖਣਾ ਵੀ ਜਿਹੜੀ ਫਸਲ ਦਾ ਨੁਕਸਾਨ ਹੈ ਉਹਦੀ ਭਰਪਾਈ ਅਸੀਂ ਦੇਣੀ ਹੈ। ਇਹ ਸ਼ਰਤ ਦਾ ਕੀ ਮਤਲਬ? ਹੁਣ ਤੁਸੀਂ ਇਹ ਦੇਖੋ ਵੀ ਬਹੁਤ ਹੀ ਜ਼ਮੀਨ ਤਾਂ ਜਿਹੜੀ ਵਿਚਾਰੀ ਲੋਕਾਂ ਨੇ ਠੇਕਿਆਂ 'ਤੇ ਲੈ ਕੇ ਫਸਲਾਂ ਬੀਜੀਆਂ ਹੋਈਆਂ। ਜ਼ਮੀਨ ਕਿਸੇ ਦੀ ਹੈ, ਕਿਸੇ ਕੋਲ ਭਾਵੇਂ ਜਿਹੜਾ ਹੈ 20 ਕਿੱਲੇ ਹੋਣ, ਪਰ ਜਿਹੜਾ ਠੇਕੇ 'ਤੇ ਜਿਹਨੇ ਲਈ ਉਹ ਤਾਂ ਵਿਚਾਰਾ ਗਰੀਬ ਬੰਦਾ ਹੈ, ਉਹਨੂੰ ਤਾਂ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਸ਼ਰਤਾਂ ਲਾ ਕੇ ਕਹਿੰਦੇ ਅਸੀਂ ਬਹੁਤ ਕੁਝ ਜਾਣਦੇ ਹਾਂ ਪੰਜਾਬ ਦੇ ਬਾਰੇ, ਪੰਜਾਬ ਦੇ ਲੋਕਾਂ ਦੇ ਦੁੱਖ ਬਾਰੇ ਕੁਛ ਨਹੀਂ ਉਹਨਾਂ ਨੂੰ ਪਤਾ, ਨਾ ਹੀ ਜੇ ਪਤਾ ਹੈ ਤਾਂ ਕਰਨਾ ਨਹੀਂ ਚਾਹੁੰਦੇ ਹੱਲ। ਕਿਵੇਂ ਦਾ ਲੱਗਦਾ ਗਾ, ਆਖਰ ਦੇ ਵਿੱਚ ਸਵਾਲ ਪੁੱਛਾਂਗੇ ਇੱਕ, ਕਿਵੇਂ ਦਾ ਲੱਗਦਾ ਗਾ ਕਿ ਪੰਜਾਬ ਦੇ ਵਿੱਚ ਤੁਸੀਂ ਵੀ ਇੱਕ ਮੰਤਰੀ ਰਹੇ ਹੋ, ਮੰਤਰੀ ਪਦ ਦੇ ਅਹੁਦੇ 'ਤੇ ਰਹੇ ਹੋ, ਕਿਵੇਂ ਦਾ ਲੱਗਦਾ ਕਿ ਮੌਜੂਦਾ ਸਰਕਾਰ ਦੇ ਜੋ ਹਾਲਾਤ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਹਿ ਸਕਦੇ ਨੇ? ਕੋਈ ਚਿੰਤਾਜਨਕ ਹਾਲ ਨੇ ਪੰਜਾਬ ਦੇ। ਅੱਜ ਪੰਜਾਬ ਕਈ ਪੱਖ ਤੋਂ ਜਿਹੜਾ ਲੜਾਈ ਲੜ ਰਿਹਾ, 3-4 ਮੁੱਦੇ ਬਹੁਤ ਵੱਡੇ ਨੇ। ਇੱਕ ਤਾਂ ਕਿਸਾਨ ਤੇ ਮਜ਼ਦੂਰ, ਉਹਦੇ ਆਰਥਿਕ ਹਾਲਾਤ, ਦੂਜਾ ਨਸ਼ਾ, ਤੀਜਾ ਬੱਚਿਆਂ ਦਾ ਬਾਹਰ ਨੂੰ ਦੇਸ਼ ਵਿਦੇਸ਼ਾਂ ਨੂੰ ਭੱਜਣਾ, ਤੇ ਚੌਥਾ ਬੇਰੁਜ਼ਗਾਰੀ। ਇਹ 3 ਪੰਜਾਬ ਦੇ ਬਹੁਤ ਐਸੇ ਮੁੱਦੇ ਨੇ ਜਿਨ੍ਹਾਂ ਕਰਕੇ ਪੰਜਾਬ ਦੇ ਹਾਲਾਤ ਚਿੰਤਾਜਨਕ ਨੇ। ਇਹਨਾਂ ਨੂੰ ਇਮੀਡੀਏਟਲੀ ਐਡਰੈਸ ਕਰਨ ਦੀ ਲੋੜ ਹੈ, ਇਹਨਾਂ ਦਾ ਹੱਲ ਕਰਨ ਦੀ ਲੋੜ ਹੈ। ਲੋਕ ਚਾਹੁੰਦੇ ਨੇ ਵੀ ਅਸੀਂ ਪੈਰਾਂ ਸਿਰ ਹੋਈਏ, ਨਾ ਕਿ ਅਸੀਂ ਸਰਕਾਰ 'ਤੇ ਨਿਰਭਰ ਹੋਈਏ ਜਾਂ ਸਰਕਾਰ ਸਾਨੂੰ ਜਿਹੜਾ ਹੈ ਇੱਕ ਮੰਗਤੇ ਬਣਾ ਦੇ। ਇਹ ਨਹੀਂ, ਸਰਕਾਰ ਉਹਨਾਂ ਨੂੰ ਐਸਾ ਸਪੋਰਟ ਕਰੇ ਵੀ ਹਰ ਬੰਦਾ ਪੈਰ 'ਤੇ ਖੜ੍ਹਾ ਹੋ ਸਕੇ। ਗਰੀਬ ਬੰਦਾ ਜਿਹੜਾ ਹੈ ਉਹ ਜਾਂ ਉਹਨੂੰ ਰੁਜ਼ਗਾਰ ਮਿਲੇ, ਜਾਂ ਉਹਨੂੰ ਇੰਨੀ ਸਪੋਰਟ ਮਿਲੇ ਵੀ ਉਹ ਰੁਜ਼ਗਾਰ
ਪੈਦਾ ਕਰ ਸਕੇ, ਆਪਦਾ ਸਵੈ ਰੁਜ਼ਗਾਰ ਪੈਦਾ ਕਰ ਸਕੇ। ਇਹ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਸਰਕਾਰ ਨੂੰ। ਆਮ ਆਦਮੀ ਪਾਰਟੀ ਦੀ ਰਾਜਧਾਨੀ ਕਿਹਾ ਜਾਂਦਾ ਸੰਗਰੂਰ, 2024 ਦੀ ਇਲੈਕਸ਼ਨ ਆ ਰਹੀ ਆ, ਕੀ ਲੱਗਦਾ 2024 ਦੇ ਵਿੱਚ ਕਿੰਨੇ ਕੁ ਜਿਹੜੇ ਪੈਰ ਨੇ ਉਹ ਮਜ਼ਬੂਤ ਹੋਣਗੇ ਆਮ ਆਦਮੀ ਪਾਰਟੀ? ਦੇਖੋ, ਲੋਕਾਂ ਨੇ 2024 ਤੇ ਛੱਡੋ, 2022 'ਚ ਹੀ MP ਇਲੈਕਸ਼ਨ ਦਿਖਾਤਾ। ਸੋ ਪੰਜਾਬ ਤੇ ਜਿਹੜੇ ਸਾਡੇ ਸੰਗਰੂਰ ਦੇ ਲੋਕ ਨੇ ਇਹ ਬੜੇ ਕ੍ਰਾਂਤੀਕਾਰੀ ਲੋਕ ਨੇ। ਇੱਥੋਂ ਵੱਡੀਆਂ ਜਿਹੜੀਆਂ ਕੋਈ ਮੁਹਿੰਮਾਂ ਚੱਲੀਆਂ ਉਹ ਇੱਥੋਂ ਹੀ ਤੁਰੀਆਂ, ਤੇ ਤਾਂ ਹੀ ਲੋਕ ਭਾਵਕ ਨੇ ਉਰੇ, ਮਤਲਬ ਇਮੋਸ਼ਨਲ ਲੋਕ ਨੇ, ਇਮੋਸ਼ਨ ਨਾਲ ਫੈਸਲਾ ਕਰਦੇ ਨੇ। ਉਹ ਇਹਨਾਂ ਦੀ ਗੱਲਾਂ 'ਚ ਆ ਗਏ ਤੇ ਹੁਣ ਲੋਕਾਂ ਨੂੰ ਹੌਲੀ ਅਹਿਸਾਸ ਤਾਂ ਹੋ ਰਿਹਾ ਹੈਗਾ ਵੀ ਇਹ ਜਿਹੜਾ ਹੈ ਜੋ ਕੁਛ ਇਹਨਾਂ ਨੇ ਕਿਹਾ ਉਹਦੇ ਬਿਲਕੁਲ ਉਲਟ ਕਰ ਰਹੇ ਨੇ। ਮੁੱਖ ਮੰਤਰੀ ਕਹਿੰਦੇ ਢੀਂਡਸੇ ਆਪਣੀ ਰਾਜਧਾਨੀ ਮੰਨਦੇ ਸੀ ਸੰਗਰੂਰ ਨੂੰ, ਕਹਿੰਦੇ ਢੀਂਡਸਿਆਂ ਦਾ ਅਸੀਂ ਸਫਾਇਆ ਕਰਤਾ, ਕਹਿੰਦੇ ਸੰਗਰੂਰ ਚੋਂ। ਸਫਾਇਆ ਨਾ ਤਾਂ ਭਗਵੰਤ ਮਾਨ ਕਰ ਸਕਦਾ, ਨਾ ਕੋਈ ਹੋਰ ਸਕਦਾ। ਪਰਮਾਤਮਾ ਦੀ ਨਿਗਾਹ ਸਿੱਧੀ ਰਹੇ, ਲੋਕਾਂ ਦਾ ਸਾਥ ਰਹੇ ਤਾਂ ਕੋਈ ਨਹੀਂ ਕਰ ਸਕਦਾ। ਬਦਲਾਅ ਸਿਆਸਤ ਵਿੱਚ ਆਉਂਦੇ ਨੇ, ਠੀਕ ਹੈ, ਲੋਕਾਂ ਨੇ ਫਤਵਾ ਦਿੱਤਾ, ਅਸੀਂ ਸਵੀਕਾਰ ਕੀਤਾ ਹੈ। ਜੇ ਹੋ ਸਕਦਾ ਸਾਡੇ ਤੋਂ ਵੀ ਗਲਤੀਆਂ ਹੋਣਗੀਆਂ, ਇਹ ਨਹੀਂ ਕਹਿੰਦੇ ਵੀ ਅਸੀਂ ਕੋਈ ਗਲਤੀ ਨਹੀਂ ਕਰਦੇ, ਸਾਡੇ ਤੋਂ ਵੀ ਗਲਤੀਆਂ ਹੋਣਗੀਆਂ, ਤੇ ਪਰ ਅੱਗੇ ਅਸੀਂ ਜਿਹੜੀ ਹੈ ਆਪਦੀ ਪੱਖ ਦੁਬਾਰੇ ਲੋਕਾਂ 'ਚ ਰੱਖਾਂਗੇ। ਲੋਕਾਂ ਨੇ ਅੱਗੇ ਫੈਸਲੇ ਕਰਨੇ ਨੇ। ਲੋਕ ਪਹਿਲਾਂ ਵੀ ਬਥੇਰੀਆਂ ਬਦਲਾਏ, ਸਰਕਾਰਾਂ ਆਉਂਦੀਆਂ ਬਦਲਦੀਆਂ ਰਹੀਆਂ, ਕੋਈ ਇਹਦੇ ਨਾਲ ਨਹੀਂ। ਗੱਲ ਹੈ ਵੀ ਲੋਕ ਤੇ ਪਰਮਾਤਮਾ ਜੇ ਨਾਲ ਨੇ, ਕੋਈ ਕਿਸੇ ਦਾ ਸਫਾਇਆ ਨਹੀਂ ਕਰ ਸਕਦਾ। ਭਗਵੰਤ ਮਾਨ ਤਾਂ ਚੀਜ਼ ਹੀ ਕੀ ਹੈ, ਵੱਡੇ ਲੋਕ ਆ ਕੇ ਚਲੇ ਗਏ। ਜਦ ਬੰਦੇ 'ਚ ਹੰਕਾਰ ਆ ਜੇ ਨਾ, ਸਭ ਤੋਂ ਵੱਡਾ ਦੁਸ਼ਮਣ ਬੰਦੇ ਦਾ ਹੰਕਾਰ ਹੁੰਦਾ ਹੈਗਾ। ਜਦ ਹੰਕਾਰ ਆ ਜੇ, ਸਮਝ ਲਓ ਅੱਜ ਗਿਆ ਜਾਂ ਕੱਲ੍ਹ ਗਿਆ ਬੰਦਾ, ਉਹ ਫਿਰ ਬੜਾ ਸਮਾਂ ਨਹੀਂ ਟਿਕਦਾ। ਪੰਜਾਬ ਯੂਨੀਵਰਸਿਟੀ ਦੇ ਬਾਰੇ ਕੀ ਸੋਚਦੇ ਹੋ? ਕਿਉਂਕਿ ਪੰਜਾਬ ਯੂਨੀਵਰਸਿਟੀ ਦੀ ਇਲੈਕਸ਼ਨ ਵੀ ਹੋ ਰਹੀ ਆ, ਸਟੂਡੈਂਟ ਪੋਲੀਟਿਕਸ ਦੇ ਵਿੱਚੋਂ ਤੁਸੀਂ ਵੀ ਨਿਕਲੇ ਹੋ, ਹੋਰ ਵੀ ਜਿਹੜੇ ਲੀਡਰ ਉਹ ਵੀ ਨਿਕਲੇ ਨੇ। ਸਟੂਡੈਂਟ ਪੋਲੀਟਿਕਸ ਨੂੰ ਕਿਵੇਂ ਸੋਚਦੇ ਹੋ? ਦੇਖੋ, ਸਟੂਡੈਂਟ ਪੋਲੀਟਿਕਸ ਵਧੀਆ ਹੈ, ਮੌਕਾ ਮਿਲਣਾ ਚਾਹੀਦਾ ਹੈ, ਪਰ ਇੱਕ ਚੀਜ਼ ਦਾ ਜ਼ਰੂਰ ਮੈਂ ਮਹਿਸੂਸ ਕਰਦਾ ਵੀ ਕਈ ਵਾਰੀ ਜਿਹੜੇ ਸਟੂਡੈਂਟ ਪੋਲੀਟਿਕਸ ਦੇ ਵਿੱਚੋਂ ਲੜਾਈਆਂ ਝਗੜੇ, ਗੈਂਗ ਵਾਰ, ਇਹ ਵੀ ਸਟੂਡੈਂਟ ਪੋਲੀਟਿਕਸ 'ਚੋਂ ਪੈਦਾ ਹੁੰਦੀ ਹੈ। ਸੋ ਸਟੂਡੈਂਟ ਪੋਲੀਟਿਕਸ ਨੂੰ ਥੋੜ੍ਹਾ ਜਿਹਾ ਹੋਰ ਉਹਦੇ ਵਿੱਚ ਸੁਧਾਰ ਲਿਆਉਣ ਦੀ ਲੋੜ ਹੈ, ਲਿਆਏ ਜਾਣ, ਤੇ ਸਟੂਡੈਂਟ ਪੋਲੀਟਿਕਸ ਤੋਂ ਹੀ ਲੀਡਰਸ਼ਿਪ ਪੈਦਾ ਹੋਣੀ ਹੈ, ਇਹ ਵੀ ਸੁਭਾਵਿਕ ਹੈ। ਸੋ ਸਟੂਡੈਂਟ ਪੋਲੀਟਿਕਸ ਬਹੁਤ ਜ਼ਰੂਰੀ ਹੈ। ਢੀਂਡਸਾ ਸਾਹਿਬ ਜਾਂ ਹੋਰ ਸਾਰੇ ਲੀਡਰ ਸਟੂਡੈਂਟ ਪੋਲੀਟਿਕਸ 'ਚੋਂ ਹੀ ਨਿਕਲੇ ਨੇ। ਸੋ ਸਰਕਾਰ ਨੂੰ ਜਿਹੜਾ ਹੈ, ਯੂਨੀਵਰਸਿਟੀਜ਼ ਨੂੰ ਖਾਸ ਤੌਰ 'ਤੇ ਬੜੀ ਸੰਜੀਦਗੀ ਦੇ ਨਾਲ ਇਹਨਾਂ ਚੋਣਾਂ ਨੂੰ ਕਰਾਉਣਾ ਚਾਹੀਦਾ ਹੈ, ਤੇ ਇਹ ਵੀ ਨਿਸ਼ਚਿਤ ਸਟੂਡੈਂਟ ਸਾਡੀਆਂ ਜਥੇਬੰਦੀਆਂ ਤੈਅ ਕਰਨ ਵੀ ਇਹਦੇ ਵਿੱਚੋਂ ਜਿਹੜਾ ਹੈ ਲੜਾਈ ਝਗੜਿਆਂ ਦੀ ਉਪਜ ਨਾ ਹੋਵੇ, ਸਟੂਡੈਂਟਸ ਦੇ ਹੱਕ ਦੀ ਗੱਲ ਹੋਵੇ, ਸਟੂਡੈਂਟਸ ਦੇ ਭਲੇ ਦੀ ਗੱਲ ਹੋਵੇ। ਦੁਬਾਰਾ ਲੱਗਦਾ ਵੀ ਅਕਾਲੀ ਦਲ BJP ਦਾ ਗੱਠਜੋੜ ਹੋਏਗਾ, ਕਿਉਂਕਿ ਤੁਸੀਂ ਉਹਨਾਂ ਦਾ ਪਾਰਟ ਰਹੇ ਹੋ, ਹਿੱਸਾ ਰਹੇ ਹੋ। ਵੱਡੇ ਬਾਦਲ ਸਾਹਿਬ ਦੇ ਜਾਣ ਨਾਲ ਕਿੰਨਾ ਕੁ ਘਾਟਾ ਪਿਆ ਪੋਲੀਟਿਕਸ ਨੂੰ? ਦੇਖੋ, ਬਾਦਲ ਸਾਹਿਬ ਦਾ ਆਪਦੀ ਬਹੁਤ ਵੱਡੀ ਸ਼ਖਸੀਅਤ ਸੀ, ਇਸ 'ਚ ਕੋਈ ਦੋ ਰਾਏ ਨਹੀਂ। ਉਹਨਾਂ ਦਾ ਪੰਜਾਬ ਦੀ ਸਿਆਸਤ ਵਿੱਚ ਬੜਾ ਲੰਬਾ ਸਮੇਂ ਦਾ ਜਿਹੜਾ ਹੈ ਉਹਨਾਂ ਨੇ ਜਿਹੜਾ ਉਹਦੇ 'ਤੇ ਰਾਜ ਕੀਤਾ, ਜਾਂ ਉਹਦੇ 'ਤੇ ਆਪਦਾ ਗਲਬਾ ਰਿਹਾ ਉਹਨਾਂ ਦਾ, ਅਤੇ ਗੁਣ ਉਹਨਾਂ 'ਚ ਬਹੁਤ ਸੀ। ਉਹਨਾਂ 'ਚੋਂ ਸਿੱਖਿਆ ਵੀ ਬਹੁਤ ਕੁਛ ਆ, ਅਤੇ ਚਲੋ ਹੁਣ ਉਹਨਾਂ ਦਾ ਜਿੱਥੇ ਜਾਣ ਦਾ ਦੁੱਖ ਤਾਂ ਹੈ ਹੀ ਹੈ, ਪਰ ਜਿਹੜਾ ਨਵੀਂ ਚੀਜ਼, ਸਿਆਸਤ ਹਮੇਸ਼ਾ ਤਬਦੀਲੀ ਸਿਆਸਤ ਵਿੱਚ ਆਉਂਦੀ ਰਹਿੰਦੀ ਹੈ। ਸੋ ਅਸੀਂ ਤਾਂ ਇੱਕ ਉਸਾਰੂ ਅਤੇ ਚੰਗੀ ਤਬਦੀਲੀ ਦੀ ਆਸ ਕਰਦੇ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਨਾਲੋਂ ਵਧੀਆ ਪਾਰਟੀ ਨਹੀਂ ਪੰਜਾਬ ਵਾਸਤੇ ਕੋਈ, ਪਰ ਸ਼੍ਰੋਮਣੀ ਅਕਾਲੀ ਦਲ ਸਿਧਾਂਤਾਂ ਦੇ ਪਹਿਰਾ ਦੇਵੇ। ਜਿਹੜੀ ਗੱਲ ਸ਼੍ਰੋਮਣੀ ਅਕਾਲੀ ਦਲ ਵਾਸਤੇ ਲੋਕਾਂ ਨੇ ਜਿਹੜੀ ਸਥਾਪਿਤ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ, ਉਹ ਚੀਜ਼ ਨੂੰ ਅਸੀਂ ਮੁੱਖ ਰੱਖ ਕੇ ਕਰੀਏ ਕੰਮ, ਤਾਂ ਫਿਰ ਲੋਕ ਦੁਬਾਰੇ ਜਿਹੜਾ ਪਾਰਟੀ ਨਾਲ ਜੁੜ ਸਕਦੇ ਆ। ਇਹਦੇ ਵਿੱਚੋਂ ਸਭ ਤੋਂ ਵੱਡੀ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ ਦੀ ਬਣਦੀ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਪ੍ਰਵਿੰਦਰ ਸਿੰਘ ਢੀਂਡਸਾ ਹੋਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ। ਤਾਂ ਇਹ ਤਸਵੀਰਾਂ ਮੰਡੇਰ ਕਲਾਂ ਦੀਆਂ ਨੇ, ਅਸੀਂ ਤੁਹਾਡੇ ਨਾਲ ਜੋ ਸਾਂਝੀਆਂ ਕੀਤੀਆਂ ਨੇ। ਮੰਡੇਰ ਕਲਾਂ ਦੇ ਵਿੱਚ ਪ੍ਰਵਿੰਦਰ ਸਿੰਘ ਢੀਂਡਸਾ ਪਹੁੰਚੇ, ਤਾਂ ਇਸੇ ਤਰ੍ਹਾਂ ਹੀ ਜਿਹੜੇ ਕਿ ਹੋਰ ਸਿਆਸੀ ਲੀਡਰ ਨੇ ਉਹ ਵੀ ਪਹੁੰਚ ਰਹੇ ਨੇ। ਪੰਜਾਬ ਸਰਕਾਰ ਦੇ ਉੱਪਰ ਕਾਫੀ ਵੱਡੇ ਨੇ ਜਿਹੜੇ ਉਹ ਇਲਜ਼ਾਮ ਲੱਗ ਰਹੇ ਨੇ। ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲਿਆ ਜਾ ਰਿਹਾ। ਵਿਰੋਧੀ ਧਿਰਾਂ ਦੇ ਵੱਲੋਂ